ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 28 ਦਸੰਬਰ 2015 13 ਪੋ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਤੋਂ। ਇਸ ਵੀਕਐਂਡ ਮੈਂ ਹਿਊਸਟਨ ਟੈਕਸਾਸ ਸਟੇਟ ਜਿੱਥੋਂ ਦੀਆਂ ਖਬਰਾਂ, ਹਾਲਾਂਕਿ ਜਿਸ ਕਿਸਮ ਦਾ ਤੂਫਾਨ ਔਰ ਕੁਦਰਤ ਦਾ ਕਹਿਰ ਹੈ, ਲਗਭਗ 50 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ ਜੀ ਟੈਕਸਾਸ ਦੇ ਇੱਕ ਪਾਸੇ, ਪਰ ਹਿਊਸਟਨ ਸੇਫ ਸੀ ਰਿਲੇਟਿਵਲੀ। ਹਾਲਾਂਕਿ ਜਦੋਂ ਅੱਜ ਮੈਂ ਵਾਪਸ ਫਲਾਈ ਕੀਤਾ ਹੈ ਤੇ ਪਿਛਲੀ ਰਾਤ ਦੀਆਂ ਬਹੁਤ ਸਾਰੀਆਂ ਫਲਾਈਟਸ ਕੈਂਸਲ ਸੀ 에ਅਰਲਾਈਨਸ ਦੀਆਂ ਡਿਫਰੈਂਟ, ਔਰ ਬਹੁਤ ਜ਼ਿਆਦਾ ਰਸ਼ ਸੀ ਜੀ ਔਰ ਪਹੁੰਚਣ 'ਚ ਮੁਸ਼ਕਲ ਹੋਈ, ਪਰ ਭੱਜ ਦੌੜ ਕੇ ਪਹੁੰਚ ਗਏ ਸਟੂਡੀਓ। ਔਰ ਹਿਊਸਟਨ 'ਚ ਮੁੱਖ ਗੁਰਦੁਆਰਾ ਸਿੱਖ ਸੈਂਟਰ ਹੈ ਗਲਫ ਕੋਸਟ ਦੇ ਨਾਂ ਥੱਲੇ, ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਹੈ। ਹੁਣ ਤਾਂ ਹਿਊਸਟਨ 'ਚ ਵੀ 4-5 ਗੁਰਦੁਆਰਾ ਸਾਹਿਬ ਨੇ ਅੱਡ-ਅੱਡ। ਜੀ ਉਹਨਾਂ ਨੇ ਵੱਡੇ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਔਰ ਇਸ ਸਾਰੇ ਦੌਰ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਰੱਖਿਆ ਹੋਇਆ ਸੀ। ਉਸ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਮੈਂ ਹਿਊਸਟਨ ਪਹੁੰਚਿਆ ਔਰ ਇਸ ਸਮਾਗਮ ਦੇ ਵਿੱਚ ਹਿਊਸਟਨ ਤੋਂ ਇਲਾਵਾ ਡਾਲਸ ਤੋਂ ਵੀ ਜਿਹੜੇ ਸਾਡੇ ਸੁਹਿਰਦ ਪੰਥਕ ਵੀਰ ਨੇ ਉਹ ਪਹੁੰਚੇ ਹੋਏ ਸਨ। ਸੋ ਬੜੀ ਚੜ੍ਹਦੀ ਕਲਾ ਦੇ ਮਾਹੌਲ 'ਚ ਜਿਹੜੀ ਹੈ ਗੱਲਬਾਤ ਵੀ ਹੋਈ, 1-to-1 ਵੀ ਬਹੁਤ ਸਾਰੇ ਵੀਰਾਂ ਭੈਣਾਂ ਦੇ ਨਾਲ, ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਗੁਰਦੁਆਰਾ ਸਾਹਿਬ ਦੀ ਸੈਟਿੰਗ ਤੋਂ ਇਲਾਵਾ ਵੀ ਜਿਹੜੇ ਇੰਟਰਸਟਿਡ ਵੀਰ ਭੈਣਾਂ ਨੇ ਉਹਨਾਂ ਦੇ ਨਾਲ ਖੁੱਲ੍ਹ ਕੇ ਵਿਚਾਰਾਂ ਹੋਣ ਜੀ। ਸੋ ਸੈਟਰਡੇ ਸ਼ਾਮ ਵੀ ਇਸ ਕਿਸਮ ਦਾ ਜਿਹੜਾ ਵਿਚਾਰ ਦਾ ਰਿਹਾ ਹੈ। ਐਤਵਾਰ ਦਾ ਮੁੱਖ ਦੀਵਾਨ ਸੀ, ਫਿਰ ਐਤਵਾਰ ਸ਼ਾਮ ਨੂੰ ਵੀ ਜਿਹੜਾ ਇਹ ਵਿਚਾਰ ਚਰਚਾ ਹੋਈ। ਸੋ ਕੁੱਲ ਮਿਲਾ ਕੇ ਕੋਈ ਬਹੁਤ ਜਿਸ ਕਿਸਮ ਦਾ ਅਸੀਂ ਦੇਖ ਰਹੇ ਹਾਂ, ਇੱਕ ਨਿਰਾਸ਼ਤਾ ਵੀ ਹੈ, ਖਾਸ ਤੌਰ 'ਤੇ ਸਰਬੱਤ ਖਾਲਸਾ ਦੀ ਇੱਕ ਆਸ ਤੋਂ ਬਾਅਦ, ਜਿੱਥੇ ਕਿ ਬਹੁਤ ਜ਼ਿਆਦਾ ਉਤਸ਼ਾਹ ਸੀ, ਇੱਕਦਮ ਪੰਜਾਬ ਦਾ ਜਿਹੜਾ ਮਾਹੌਲ ਬਦਲਿਆ, ਉਸ ਬਾਰੇ ਜਿਹੜੀ ਹੈ ਉਹ ਚਿੰਤਾ ਦਾ ਇਜ਼ਹਾਰ ਵੀ ਹੈ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਕਾਲੀਆਂ ਪ੍ਰਤੀ, ਬਾਦਲ ਦਲ ਪ੍ਰਤੀ ਜਿਹੜੀ ਕੰਡੈਮਨੇਸ਼ਨ ਵਾਲਾ ਪਾਰਟ ਹੈ, ਜਿਹੜਾ ਕਿ ਨਫ਼ਰਤ ਦੀ ਹੱਦ ਤੱਕ ਪਹੁੰਚ ਚੁੱਕਾ ਹੈ। ਔਰ ਇਹ ਪਾਰਟ ਸਿਰਫ ਹਿਊਸਟਨ ਦੀਆਂ ਸਿੱਖ ਸੰਗਤਾਂ ਜਾਂ ਥਾਂ ਥਾਈਂ ਹੋਰ ਹੀ ਦੇਖਣ 'ਚ ਨਹੀਂ ਆਇਆ। ਮੈਂ ਇਸ ਟਰੈਵਲ ਦੇ ਦੌਰਾਨ ਵੀ ਮੀਡੀਆ ਤੋਂ ਮੋਨੀਟਰ ਕਰ ਰਿਹਾ ਸੀ ਔਰ ਫਤਿਹਗੜ੍ਹ ਸਾਹਿਬ ਦੇ 2 ਸਮਾਗਮ, ਇੱਕ ਤਾਂ ਸ਼ੁਰੂਆਤੀ ਦੌਰ 'ਚ ਜਿੱਥੋਂ ਸ਼ੁਰੂ ਹੁੰਦਾ ਹੈ, ਉਹਦੇ 'ਚ ਵੀ ਮੱਕੜ ਨੂੰ ਬੋਲਣ ਨਹੀਂ ਸੀ ਦਿੱਤਾ ਗਿਆ। ਜਿਉਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕਾਰ ਖਲੋਤਾ ਆ ਕੇ ਤੇ ਸੰਗਤ ਦੇ ਵਿੱਚ ਜੈਕਾਰਿਆਂ ਦੇ ਨਾਲ, 2 ਤਰ੍ਹਾਂ ਨਾਲ ਜੈਕਾਰੇ ਇਸਤੇਮਾਲ ਕੀਤੇ ਜਾਂਦੇ ਨੇ। ਸਵਾਗਤ 'ਚ ਵੀ ਜੈਕਾਰੇ ਹੁੰਦੇ ਨੇ, ਇੱਕ ਹੁੰਦਾ ਤੁਸੀਂ ਜੈਕਾਰੇ ਜਿਹੜੇ ਹੈ ਉਹ ਲਗਾਤਾਰਤਾ ਨਾਲ ਬੁਲਾਏ ਜਾਂਦੇ ਹੋ ਕਿ ਅਗਲਾ ਜੋ ਮਰਜ਼ੀ ਬੋਲੇ ਉਹ ਸੁਣਿਆ ਹੀ ਨਹੀਂ ਜਾ ਸਕਦਾ। ਸੋ ਜੈਕਾਰਿਆਂ ਦੇ ਨਾਲ ਉਹਨੂੰ ਬੋਲਣ ਨਹੀਂ ਦਿੱਤਾ ਗਿਆ, ਨਤੀਜੇ ਦੇ ਤੌਰ ਤੇ ਉਹਨੂੰ ਬਹਿਣਾ ਪਿਆ, ਪਿੱਛੇ ਹਟਣਾ ਪਿਆ। ਪਰ ਫਿਰ ਵੀ ਇਹ ਢੀਠਾਂ ਦੀ ਲਾਈਨ ਹੈ। ਉਹਨਾਂ ਨੇ ਜਦੋਂ, ਕਿਉਂਕਿ ਜਿਹੜੇ ਕਨਕਲੂਡਿੰਗ ਸਮਾਗਮ ਹੁੰਦੇ ਨੇ, ਜਿਵੇਂ ਪਿਛਲੇ ਕੱਲ੍ਹ ਵੱਡਾ ਨਗਰ ਕੀਰਤਨ ਨਿਕਲਦਾ ਹੈ ਫਤਿਹਗੜ੍ਹ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਨਾਲ, ਔਰ ਉਹਦੇ 'ਚ ਹਾਲਾਂਕਿ ਇਹ ਵਾਰਨਿੰਗ ਸੀ ਕਿ ਕਿਉਂਕਿ ਜੋ ਮੱਕੜ ਦਾ ਹਸ਼ਰ ਹੋਇਆ, ਮੱਕਾਰ ਦਾ, ਇਹੀ ਬਾਕੀ ਜਥੇਦਾਰਾਂ ਦਾ ਵੀ ਹੋਏਗਾ, ਉੱਥੇ ਨਾ ਆਉਣ। ਪਰ ਉਹਨਾਂ ਨੇ ਬੜੀ ਹਾਈ ਪ੍ਰੋਟੈਕਸ਼ਨ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਚੌਰ ਕਰਨ ਦੇ ਲਈ ਜਥੇਦਾਰ ਅਕਾਲ ਤਖਤ ਨੂੰ ਲਾ ਦਿੱਤਾ, ਤਾਬਿਆ ਵੀ ਕਿਸੇ ਹੋਰ ਨੂੰ, ਸ਼ਾਇਦ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੂੰ ਬਿਠਾਇਆ, ਇਸ ਕਿਸਮ ਦਾ। ਚਲੋ ਇਹ ਤਾਂ ਸਤਿਕਾਰ ਨੂੰ ਮੁੱਖ ਰੱਖਦੇ ਹਾਂ, ਜਿਹੜਾ ਸਿੱਖ ਸੰਗਤਾਂ ਨੇ ਉੱਥੇ ਤਾਂ ਨਹੀਂ ਕੁਛ ਕੀਤਾ। ਲੇਕਿਨ ਜਦੋਂ ਸਮਾਗਮ ਵਾਪਸੀ 'ਤੇ ਪਹੁੰਚਿਆ ਔਰ ਇਹਨਾਂ ਨੇ ਮੱਕਾਰ ਨੇ ਫਿਰ ਉੱਥੇ ਬੋਲਣ ਦੀ ਕੋਸ਼ਿਸ਼ ਕੀਤੀ, ਉਹਨੂੰ ਫਿਰ ਬੁਰੀ ਤਰ੍ਹਾਂ ਇੰਟਰਪਟ ਕੀਤਾ ਗਿਆ ਔਰ ਉਹਨੂੰ ਜਿਹੜਾ ਘੇਰੇ 'ਚ ਲੈ ਕੇ ਸੇਫਟੀ 'ਚ ਪਹੁੰਚਾਇਆ ਗਿਆ ਤੇ ਜਥੇਦਾਰ ਅਕਾਲ ਤਖਤ ਵੀ ਉੱਥੋਂ ਖਿਸ ਗਏ ਬਿਨਾਂ ਐਡਰੈਸ ਕੀਤੇ। ਸੋ ਮੈਂ ਸਮਝਦਾ ਵੀ ਇਹ ਜਿਹੜਾ ਪਾਰਟ ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਵਾਪਰਿਆ, ਸਾਰੇ ਸਿੱਖ ਦੁਨੀਆ ਭਰ 'ਚ ਮਹਿਸੂਸ ਕਰਦੇ ਨੇ ਕਿ ਵੀ ਬਾਦਲ ਨੇ ਔਰ ਉਸ ਦੀ ਇਹ ਟੀਮ, ਸ਼੍ਰੋਮਣੀ ਕਮੇਟੀ ਪ੍ਰਧਾਨ ਹੋਏ ਜਾਂ ਇਹ ਜਥੇਦਾਰ ਜਿਹੜੇ ਨੇ, ਇਹਨਾਂ ਨੇ ਸਿੱਖੀ ਵਕਾਰ ਨੂੰ, ਸਿੱਖੀ ਰਵਾਇਤਾਂ ਨੂੰ, ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਔਰ ਸਾਡੀਆਂ ਇੰਸਟੀਟਿਊਸ਼ਨਸ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ
ਹੁਕਮਨਾਮਾ ਜਾਂ ਅਕਾਲ ਤਖਤ ਦਾ, ਉਹਦੇ 'ਚ ਸਾਰਾ ਹੀ ਦੌਰ ਕਿਵੇਂ ਸੌਦਾ ਸਾਧ ਦੀ ਜਿਹੜੀ ਹੈ ਉਸ ਦੇ ਨਾਲ ਰਾਜਸੀ ਜਿਹੜਾ ਇਹਨਾਂ ਨੇ ਗੱਠਜੋੜ ਕਰਦੇ ਹੈ, ਕਿਵੇਂ ਮਾਫੀਨਾਮਾ ਜਾਰੀ ਕੀਤਾ, ਫਿਰ ਵਾਪਸ ਲੈਣ ਦੀ ਪ੍ਰੋਸੈਸ, ਫਿਰ 90 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦੇ ਬਜਟ 'ਚੋਂ ਕੱਢ ਕੇ ਜਿਹੜਾ ਇਸ ਪ੍ਰਚਾਰ ਦੇ ਉੱਤੇ ਲਾਇਆ ਕਿ ਜੀ ਮਾਫੀਨਾਮਾ ਕਿੰਨੀ ਵੱਡੀ ਪੰਥ ਦੀ ਜਿੱਤ ਹੋਈ ਹੈ ਜੀ। ਔਰ ਫਿਰ ਜਦੋਂ ਵਾਪਸ ਲਿਆ ਉਦੋਂ ਕੋਈ ਇਹਨਾਂ ਨੂੰ ਸੱਪ ਸੁੰਘ ਗਿਆ ਕਿ ਹੁਣ ਉਹ 90 ਲੱਖ ਦੀ ਪਹਿਲਾਂ ਜਸਟੀਫਿਕੇਸ਼ਨ ਦਿਓ ਕਿ ਜੇ ਇੰਨਾ ਹੀ ਭਲੇ 'ਚ ਸੀ ਔਰ ਇੰਨੀ ਇੱਕ ਪਰੰਪਰਾ ਸੀ ਫੋਲੋ ਕੀਤੀ, ਫਿਰ ਤੁਸੀਂ ਵਾਪਸ ਕਿਵੇਂ ਲੈ ਲਿਆ। ਸੋ ਕੁੱਲ ਮਿਲਾ ਕੇ ਸਿੱਖ ਸੰਗਤਾਂ 'ਚ ਇਹ ਵਿਸ਼ੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹਰ ਸਿੱਖ ਦਾ ਹਿਰਦਾ ਵਲੂੰਦਰਿਆ ਹੋਇਆ। ਲੇਕਿਨ ਇਸ ਸਭ ਦੇ ਬਾਵਜੂਦ ਜਿਹੜੀ ਗੱਲ ਬੇਸ਼ੱਕ ਉਹ ਵਿਚਾਰ ਚਰਚਾ 'ਚ ਵੀ ਸਾਹਮਣੇ ਆਉਂਦੀ ਹੈ, 1 to 1 'ਚ ਵੀ ਜਿਹੜਾ ਹੈ ਉਹ ਸੁਣਨ 'ਚ ਆਉਂਦਾ ਹੈ ਕਿ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਅਸੀਂ ਇੱਕ ਰੋਡ ਬਲਾਕ ਨੂੰ ਹਿੱਟ ਕੀਤਾ ਹੈ, ਅੱਗੇ ਰਸਤਾ ਨਹੀਂ ਜੀ। ਹਾਲਾਂਕਿ ਕੁਝ ਜਿਹੜੇ ਹਲਕੇ ਨੇ ਉਹਨਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਉਭਾਰ ਹੈ, ਇਸ ਦੀ ਸਲਾਹਨਾ ਕੀਤੀ ਜਾ ਰਹੀ ਹੈ। ਉਹ ਸਮਝਦੇ ਨੇ ਕਿ ਵੀ ਬਾਦਲ ਦਾ ਪਾਸੇ ਹੋਣਾ ਹੀ ਜਿਹੜਾ ਹੈ ਆਪਣੇ ਆਪ 'ਚ ਇੱਕ ਪ੍ਰਾਪਤੀ ਹੋਏਗੀ, ਭਾਵੇਂ ਕੋਈ ਆ ਜਾਏ। ਪਰ ਜਿਹੜੇ ਗੰਭੀਰ ਪੰਥਕ ਹਲਕੇ ਨੇ, ਇੱਕ ਤਾਂ ਉਹ ਨੇ ਜਿਹੜੇ ਇਸ 'ਚ ਯਕੀਨ ਰੱਖਦੇ ਨੇ ਕਿ ਬਾਦਲ ਜਾਣਾ ਚਾਹੀਦਾ ਭਾਵੇਂ ਕਾਲਾ ਚੋਰ ਆ ਜਾਏ ਜੀ। ਉਹਨਾਂ ਨੂੰ ਉਹ ਤਾਂ ਉਵੇਂ ਹੀ ਭਾਵਕ ਹੈ, ਜਦੋਂ ਉਹ ਇਹ ਆ ਗਏ ਤਾਂ ਫਿਰ ਇਹਨਾਂ 'ਚੋਂ ਹੀ ਕੁਝ ਕਹਿਣ ਵਾਲੇ ਹੋਣਗੇ ਜੀ ਇਹਨਾਂ ਨਾਲੋਂ ਤਾਂ ਬਾਦਲ ਫਿਰ ਵੀ ਚੰਗਾ ਸੀ, ਉਹਨੇ ਆਹ ਸਮਾਗਮ ਕਰਵਾਤਾ, ਉਹਨੇ ਯਾਦਗਾਰ ਬਣਾਤੀ, ਕੋਈ ਹੋਰ ਬਣਾ। ਸੋ ਇਹ ਤਾਂ ਉਹੀ ਹੁੰਦੇ ਨੇ ਜਿਹੜੇ ਚੱਕਵੇਂ ਜੇ ਜਿਸ ਕਿਸਮ ਦੀਆਂ ਖਬਰਾਂ ਹੁੰਦੀਆਂ ਉਵੇਂ ਹੀ ਰਿਐਕਟ ਕਰਦੇ ਨੇ। ਪਰ ਗੰਭੀਰ ਪੰਥਕ ਹਲਕੇ ਇਹ ਮਹਿਸੂਸ ਕਰਦੇ ਨੇ ਕਿ ਅਸੀਂ ਇਸ ਓਪਰਚੁਨਿਟੀ ਨੂੰ, ਜਿਹੜੀ ਕਿ ਸਰਬੱਤ ਖਾਲਸਾ ਦੇ ਵਿੱਚ ਜਿਹੜੀ ਬਹੁਤ ਵੱਡੀ ਗੈਦਰਿੰਗ ਲੱਖਾਂ ਸਿੱਖਾਂ ਦੀ ਹੋਈ, ਇੱਕ ਉਭਾਰ ਸੀ, ਉਹਨੂੰ ਅਸੀਂ ਪੋਲੀਟੀਕਲ ਈਡੀਅਮ ਦੇ ਵਿੱਚ ਨਹੀਂ ਬਦਲ ਸਕੇ ਜੀ। ਔਰ ਇਸ ਹਿਊਸਟਨ ਦੇ ਦੀਵਾਨ ਦੇ ਵਿੱਚ ਉਹ ਵੀ ਜਿਹੜੇ 3 ਵੀਰ ਖਾਸ ਤੌਰ ਤੇ ਜਿਹੜੇ ਕਿ ਸਰਬੱਤ ਖਾਲਸਾ 'ਚ ਨੁਮਾਇੰਦਿਆਂ ਦੇ ਤੌਰ ਤੇ ਸ਼ਾਮਲ ਹੋਏ, ਉਹ ਵੀ ਸ਼ਾਮਲ ਸਨ, ਜਿਨ੍ਹਾਂ 'ਚ ਭਾਈ ਸੰਤੋਖ ਸਿੰਘ ਡਾਲਸ ਟੈਕਸਸ ਤੋਂ, ਭਾਈ ਧਿਆਨ ਸਿੰਘ ਜਿਹੜੇ ਨੇ ਹਿਊਸਟਨ ਤੋਂ, ਔਰ ਭਾਈ ਹਰਜੀਤ ਸਿੰਘ ਬੈਂਸ ਇਹ ਵੀ ਹਿਊਸਟਨ ਤੋਂ। ਇਹਨਾਂ ਨੇ ਸਰਬੱਤ ਖਾਲਸਾ 'ਚ ਪਾਰਟਿਸਿਪੇਸ਼ਨ ਵੀ ਕੀਤੀ ਸੀ। ਇਹ ਵੀ ਸਾਰੇ ਸਮਾਗਮ ਦਾ ਵੀ ਹਿੱਸਾ ਰਹੇ। ਐਤਵਾਰ ਰਾਤ ਵੀ ਅਸੀਂ ਵਿਚਾਰ ਦੇ ਲਈ ਬੈਠੇ ਜੀ। ਸੋ ਇਹ ਜ਼ਰੂਰ ਇੱਕ ਫਿਕਰਮੰਦੀ ਦੀ ਗੱਲ ਹੈ। ਔਰ ਮੈਂ ਜਿਵੇਂ ਹਮੇਸ਼ਾ ਹੀ ਇੱਕ ਆਪਟੀਮਿਸਟ ਵਿਊ ਰੱਖਦਾ, ਮੈਂ ਸਮਝਦਾ ਵੀ ਕਦੇ ਵੀ ਸਿਆਸਤ ਹੋਏ ਜਾਂ ਤੁਹਾਡੀ ਨਿੱਜੀ ਜ਼ਿੰਦਗੀ 'ਚ ਕਈ ਵਾਰ ਅਸੀਂ ਕੁਝ ਚੀਜ਼ਾਂ ਗਲਤ ਕਰ ਬੈਠਦੇ ਹਾਂ, ਪਰ ਅਸੀਂ ਉਸ ਨੂੰ ਐਡਮਿਟ ਕਰਨ ਨੂੰ ਤਿਆਰ ਨਹੀਂ ਹੁੰਦੇ। ਪਰ ਕਦੇ ਵੀ ਲੇਟ ਨਹੀਂ ਹੁੰਦਾ। ਜਦੋਂ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਕੋਈ ਵੀ ਚੀਜ਼ ਨੂੰ ਸੁਧਾਰ ਸਕਦੇ ਹੋ। ਔਰ ਮੈਂ ਕਿਹਾ ਵੀ ਅਜੇ ਵੀ ਸਾਡੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਪਿੱਛੇ, ਕਿਉਂਕਿ ਮੈਂ ਉਹਨਾਂ ਨੂੰ ਕਮੈਂਡ ਵੀ ਕੀਤਾ ਜਿਹੜੇ ਸਰਬੱਤ ਖਾਲਸਾ ਲਈ ਗਏ ਸੀ ਕਿ ਤੁਸੀਂ ਬਾਹਰੋਂ ਜਾ ਕੇ ਉੱਥੇ ਇੱਕ ਚੰਗਾ ਰੋਲ ਅਦਾ ਕੀਤਾ ਕਿ ਆਪਣੀਆਂ ਜਿਹੜੀਆਂ ਧਿਰਾਂ ਉੱਥੇ ਸਹਿਮਤ ਨਹੀਂ ਸਨ ਪਾਰਟਿਸਿਪੇਸ਼ਨ ਲਈ, ਉਹਨਾਂ ਨੂੰ ਤੁਸੀਂ ਮਿਲੇ, ਉਹਨਾਂ ਨੂੰ ਘੱਟੋ ਘੱਟ ਤੁਸੀਂ ਸ਼ਮੂਲੀਅਤ ਕਰਵਾਈ ਜੀ। ਪਰ ਮੈਂ ਸਮਝਦਾ ਹਾਂ ਕਿ ਵੀ ਪੰਜਾਬ ਦੇ ਵਿੱਚ ਸਾਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿ ਅਸੀਂ ਇੱਕ ਸਿਆਸੀ ਜਿਹੜਾ ਪਲੇਟਫਾਰਮ ਹੈ ਉਹ 2017 ਦੀਆਂ ਪਾਰਲੀਮਾਨੀ ਚੋਣਾਂ ਤੱਕ ਪ੍ਰੋਵਾਈਡ ਕਰੀਏ। ਔਰ ਮੈਂ ਸਮਝਦਾ ਵੀ ਜਿਵੇਂ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਡ-ਅੱਡ ਕਾਨਫਰੰਸਿਸ ਦੀ ਰਿਪੋਰਟ ਹੈ, ਬੇਸ਼ੱਕ ਆਮ ਆਦਮੀ ਪਾਰਟੀ ਨੂੰ ਇਸ ਵੇਲੇ ਅਪਰ ਹੈਂਡ ਦਿੱਤਾ ਜਾ ਰਿਹਾ ਲੋਕਾਂ ਦੇ ਵਿੱਚ, ਜਿਹੜੀ ਮਕਬੂਲੀਅਤ ਦਾ ਕਾਂਗਰਸ ਦਾ ਵੀ ਅੱਛਾ ਸ਼ੋਅ ਸੀ, ਪਰ ਮੈਂ ਦੇਖ ਰਿਹਾ ਸੀ ਕਿ ਈਵਨ ਟ੍ਰਿਬਿਊਨ ਵਰਗੀ ਅਖਬਾਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਕੱਠ ਜਿਹਨੂੰ ਸਰ ਸਿਮਰਜੀਤ ਸਿੰਘ ਮਾਨ ਨੇ ਐਡਰੈਸ ਕੀਤਾ, ਉਹਨੂੰ ਵੀ ਇੰਪ੍ਰੈਸਿਵ ਗੈਦਰਿੰਗ ਕਿਹਾ ਸੀ। ਸੋ ਜ਼ਾਹਰ ਹੈ ਕਿ ਇਹਦੇ ਬਾਵਜੂਦ ਕਿ ਦੇਸ਼ ਧਰੋਹ ਦੇ ਕੇਸ ਨੇ, ਇਹਦੇ ਬਾਵਜੂਦ ਬਹੁਤ ਸਾਰਿਆਂ ਨੂੰ ਜੇਲ੍ਹ 'ਚ ਡੱਕਿਆ ਹੋਇਆ ਹੈ, ਡਰ ਦਾ ਜਿਹੜਾ ਡੰਡਾ ਹੈ ਉਹ ਸਿਰ ਤੇ ਲਟਕ ਰਿਹਾ ਹੈ, ਜੇ ਫਿਰ ਵੀ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ, ਔਰ ਉਹਦੇ 'ਚ ਟ੍ਰਿਬਿਊਨ ਦੀ ਰਿਪੋਰਟਿੰਗ ਸੀ ਕਿ ਉੱਥੇ ਖਾਲਿਸਤਾਨ ਦੀ ਗੱਲ ਹੋਈ ਕਿ ਸਿੱਖਾਂ ਕੋਲ ਖਾਲਿਸਤਾਨ ਤੋਂ ਬਿਨਾਂ ਕੋਈ ਹੱਲ ਨਹੀਂ ਹੈ ਆਪਣੇ ਮਸਲਿਆਂ ਦਾ। ਸੋ ਮੈਂ ਸਮਝਦਾ ਵੀ ਇਹ ਨਹੀਂ ਹੈ ਕਿ ਵੀ ਕੋਈ ਸਡਨ ਚੇਂਜ ਹੁੰਦੀ ਹੈ, ਔਰ ਅਸੀਂ ਇਹ ਆਸ ਹੀ ਕਰ ਸਕਦੇ ਹਾਂ ਕਿ ਬਜਾਏ ਅਸੀਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਵੱਲ ਬਾਦਲ ਦਲ ਦਾ ਬਦਲ ਦੇਖਣ ਦੀ ਬਜਾਏ ਅਸੀਂ ਆਪਣੀਆਂ ਧਿਰਾਂ ਨੂੰ ਜਿਹੜੀਆਂ ਕਿ ਪੰਥ ਪ੍ਰਸਤ ਨੇ,
ਇੱਕ ਪਲੇਟਫਾਰਮ ਦੇ ਉੱਤੇ ਐਟਲੀਸਟ ਪੰਥਕ ਏਜੰਡੇ ਦੇ ਉੱਤੇ ਇਕੱਠੇ ਕਰਕੇ, ਬਾਕੀ ਕਿਨੇ ਪਾਰਟਿਸਿਪੇਟ ਕਰਨਾ ਹੈ ਕਿਨੇ ਨਹੀਂ ਕਰਨਾ, ਈਵਨ ਇਲੈਕਸ਼ਨ ਪ੍ਰੋਸੈਸ 'ਚ ਹਰ ਇੱਕ ਦਾ ਨਿੱਜੀ ਫੈਸਲਾ ਹੋ ਸਕਦਾ, ਪਰ ਸਾਨੂੰ ਆਪਣੇ ਪੰਥਕ ਪਲੇਟਫਾਰਮ ਨੂੰ ਸਟਰੋਂਗ ਕਰਨਾ ਚਾਹੀਦਾ। ਗੁਰਦੁਆਰਾ ਸਾਹਿਬ 'ਚ ਵੀ ਲਗਭਗ 1 ਘੰਟੇ ਤੋਂ ਕੁਝ ਸਮਾਂ ਜ਼ਿਆਦਾ ਮੇਰਾ ਐਡਰੈਸ ਸੀ, ਔਰ ਹਿਊਸਟਨ ਦੀ ਸਿੱਖ ਸੰਗਤ ਜਿੱਥੇ ਪਹਿਲੀ ਵਾਰ ਅਸੀਂ 1991-92 'ਚ ਹੀ ਗਏ, ਕਾਫੀ ਸਨੇਹ ਕਰਦੀ ਹੈ। ਬਹੁਤ ਸਾਰੇ ਵੀਰ ਭੈਣਾਂ TV 84 ਦੇ ਵੀ ਜਿਹੜੇ ਨੇ ਉਹ ਸਰੋਤੇ ਵੀ ਨੇ ਔਰ ਦਰਸ਼ਕ ਵੀ ਨੇ, ਐਡਮਾਇਰ ਵੀ ਕਰਦੇ ਨੇ ਜੀ। ਉਸ 'ਚ ਵੀ ਬੇਸ਼ੱਕ ਵਿਸ਼ਾ ਤਾਂ ਜਿਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਤਾ ਗੁਜਰੀ ਜੀ ਦੀ ਸ਼ਹੀਦੀ ਦਾ ਹੀ ਸੀ, ਪਰ ਕੰਟੈਕਸਟ ਅਲਟੀਮੇਟਲੀ ਜੇ ਅਸੀਂ ਕੰਟੈਂਪਰੇਰੀ ਕੰਟੈਕਸਟ ਦੇ ਵਿੱਚ ਗੱਲ ਨਹੀਂ ਕਰਦੇ, ਔਰ ਇਹ ਗੱਲ ਮੈਂ ਉੱਥੇ ਵੀ ਕਹੀ ਆਲਰੇਡੀ ਆਪਣੇ TV 84 ਦੇ ਸੱਚੋ ਸੱਚ ਪ੍ਰੋਗਰਾਮ 'ਚ ਵੀ ਕਹੀ ਸੀ ਕਿ ਜੇ ਅਸੀਂ ਸਿਰਫ ਬੀਤੇ ਨੂੰ ਯਾਦ ਕਰਨਾ ਹੈ, ਗਲੋਰੀਫਾਈ ਕਰਨਾ ਹੈ, 4 ਹੰਝੂ ਕੇਰਨੇ ਨੇ, ਵੈਰਾਗ ਦੇ ਵਿੱਚ ਆਣਾ ਹੈ ਕਿ ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ, ਉਹਨਾਂ ਦੀਆਂ ਤਕਲੀਫਾਂ, ਪਰਿਵਾਰ ਵਿਛੋੜਾ, ਉਹ ਸਾਰੇ ਨੂੰ ਜਿਹੜਾ ਇੱਕ ਵੈਰਾਗਮਈ ਰਹਿਣਾ ਜੀ। ਉਹ ਤਾਂ ਜਦੋਂ ਅਸੀਂ ਕੋਈ ਵੀ ਮੂਵਿੰਗ ਜਿਹੜੀ ਥੀਮ ਦੀ ਪਿਕਚਰ ਹੁੰਦੀ ਹੈ ਜਾਂ ਥੀਏਟਰ 'ਚ ਤੁਸੀਂ ਜਾਂਦੇ ਹੋ, ਡਰਾਮਾ ਦੇਖਦੇ ਹੋ, ਭਾਵੇਂ ਕੋਈ ਘਰੇਲੂ ਕਹਾਣੀ ਹੁੰਦੀ ਹੈ, ਉਹਦੇ 'ਚ ਵੀ ਜਦੋਂ ਕੋਈ ਦੁੱਖ ਵਾਲੀ ਜਿਹੜੀ ਹੈ ਘਟਨਾ ਜਾਂ ਸੀਨ ਆਉਂਦਾ ਹੈ, ਉਹਦੇ 'ਚ ਵੀ ਅਸੀਂ ਰੋ ਪੈਂਦੇ ਹਾਂ, ਉਹਦੇ 'ਚ ਵੀ ਵੈਰਾਗ ਹੁੰਦਾ ਹੈ, ਪਰ ਬਾਹਰ ਨਿਕਲਦਿਆਂ ਸਾਨੂੰ ਹੁੰਦਾ ਹੈ ਕਿ ਵੀ ਇਹ ਡਰਾਮਾ ਹੀ ਹੈ, ਕਿਹੜੀ ਹਕੀਕਤ ਹੈ। ਸੋ ਇਸੇ ਤਰ੍ਹਾਂ ਜੇ ਸਿਰਫ ਅਸੀਂ ਬੀਤੇ ਦੇ ਨਾਲ ਹੀ ਆਪਣੇ ਆਪ ਨੂੰ ਜਿਹੜਾ ਹੈ ਉਹ ਜੋੜ ਕੇ ਤੇ ਉਹਦੇ 'ਚ ਵੀ ਸੰਤੁਸ਼ਟਤਾ ਲੈਣੀ ਹੈ, ਤੇ ਇਹ ਫਿਰ ਇੱਕ ਕਿਸਮ ਦਾ ਐਸਕੇਪਿਜ਼ਮ ਹੀ ਹੋਏਗਾ। ਔਰ ਇਹੀ ਜੇ ਅਸੀਂ ਦੇਖਦੇ ਹਾਂ ਕਿ ਵੀ 10ਵੇਂ ਪਾਤਸ਼ਾਹ ਨੂੰ ਚਮਕੌਰ ਦੇ ਵਿੱਚ ਉਸ ਗੜੀ 'ਚੋਂ ਨਿਕਲਣ ਤੋਂ ਬਾਅਦ ਮਾਛੀਵਾੜੇ 'ਚ ਮਸੰਦ, ਗੁਲਾਬਾ ਜਾਂ ਦੂਜੇ ਇੱਕ ਅੱਧਾ ਦਿਨ ਹੀ ਰੱਖ ਕੇ ਉਸ ਤੋਂ ਬਾਅਦ ਮੱਥਾ ਟੇਕ ਦਿੰਦੇ ਨੇ ਭੇਟ ਰੱਖ ਕੇ ਕਿ ਮਹਾਰਾਜ ਜਾਓ ਹੁਣ ਇੱਥੋਂ, ਅਸੀਂ ਆਪਣਾ ਜਿਹੜਾ ਉਹ ਘਾਣ ਬੱਚਾ ਨਹੀਂ ਜਿਹੜਾ ਉਹ ਮਰਵਾਉਣਾ ਜੀ। ਤੇ ਫਿਰ ਉਹਨਾਂ ਵੱਲ ਵੀ ਦੇਖੀਏ ਕਿ ਜਿਨ੍ਹਾਂ ਨੇ ਅੱਜ ਦੇ ਦੌਰ 'ਚ 2-3 ਦਹਾਕਿਆਂ 'ਚ ਜਿਹੜੇ ਸਿੰਘ ਕੌਮ ਦੀ ਆਜ਼ਾਦੀ ਲਈ, ਕੌਮੀ ਅਣਖ ਲਈ ਨਿਕਲੇ, ਉਹਨਾਂ ਨੂੰ ਪਨਾਹ ਦਿੱਤੀ, ਉਹਨਾਂ ਦੀ ਸੇਵਾ ਸੰਭਾਲ ਕੀਤੀ, ਉਹ ਪਰਿਵਾਰ ਕਿਉਂ ਜੇ ਹਾਲਾਤਾਂ ਦਾ ਸ਼ਿਕਾਰ ਹੋਏ, ਉਹਨਾਂ ਦੇ ਨਾਲ ਕੀ ਗੁਜ਼ਰਿਆ। ਔਰ ਪਿੰਕੀ ਕੈਟ ਤੇ ਇਨਕਸ਼ਾਫ ਕਿਉਂਕਿ ਮੀਡੀਆ ਦਾ ਵਿਸ਼ਾ ਨੇ ਅੱਜ ਕੱਲ੍ਹ, ਉਹਨੇ ਹਾਈ ਕੋਰਟ 'ਚ ਵੀ ਇਸ ਬਿਨਾਂ ਦੇ ਉੱਤੇ ਪੈਟੀਸ਼ਨ ਕੀਤੀ ਹੈ, ਔਰ ਕਿਸ ਤਰੀਕੇ ਨਾਲ 50 ਤੋਂ ਜ਼ਿਆਦਾ ਇਸ ਕਿਸਮ ਦੇ ਜਿਹੜੇ ਇੱਜ਼ਤਦਾਰ ਲੋਕ, ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਜੀਤਪਾਲ ਸਿੰਘ ਜਿਹੜੇ ਨੇ, ਰਜਿੰਦਰਪਾਲ ਸਿੰਘ ਸ਼ਾਇਦ, ਉਹਨਾਂ ਦਾ ਵੀ ਉਹਨੇ ਜ਼ਿਕਰ ਕੀਤਾ। ਸੋ ਮੇਰਾ ਇਹੀ ਕਹਿਣਾ ਸੀ ਕਿ ਅਸੀਂ ਅੱਜ ਦੇ ਦੌਰ 'ਚ ਉਸ ਕਿਸਮ ਦੀ ਵੀਰਤਾ ਜਾਂ ਉਸ ਕਿਸਮ ਦੇ ਰਿਸਕ ਲੈ ਕੇ ਪੰਥਕ ਸੇਵਾ ਕਰਨ ਵਾਲਿਆਂ ਨੂੰ ਤਾਂ ਕਾਲਾ ਦੌਰ ਤੇ ਅੱਤਵਾਦੀ ਤੇ ਫਲਾਣਾ ਜੋ ਸਰਕਾਰੀ ਪ੍ਰੋਪੇਗੈਂਡਾ ਹੈ ਉਸ ਨੂੰ ਦੁਹਰਾਉਂਦੇ ਹਾਂ, ਔਰ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਜੀ ਅਸੀਂ ਜਿਹੜਾ ਹੈ ਉਹ ਆਮ ਹਾਲਤ ਦੇ ਵਿੱਚ ਜੋ ਵੀ ਜਿਸ ਕਿਸਮ ਦਾ ਇੱਕ ਰਿਚੁਅਲ ਲਾਈਫ ਸਟਾਈਲ ਰੱਖ ਕੇ ਅਸੀਂ ਚੰਗੀ ਸਿੱਖੀ ਕਮਾ ਰਹੇ ਹਾਂ ਜੀ। ਇਸੇ ਤਰ੍ਹਾਂ ਜੇ ਗੱਲ ਅਸੀਂ ਛੋਟੇ ਸਾਹਿਬਜ਼ਾਦਿਆਂ ਤੇ ਹੋਏ ਉਸ ਜ਼ੁਲਮ ਦੀ ਨੀਹਾਂ 'ਚ ਚਿਣੇ ਜਾਣਾ, ਜ਼ਿਬਾ ਕਰਨਾ, ਤੇ ਫਿਰ ਉਹਦਾ ਜਵਾਬ ਤੇ 10ਵੇਂ ਪਾਤਸ਼ਾਹ ਨੇ ਕਾਈ ਦਾ ਬੂਟਾ ਪੁੱਟ ਕੇ ਆਪਣੇ ਤੀਰ ਦੇ ਨਾਲ ਇਹੀ ਦਿੱਤਾ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ ਜੀ ਜੀ। ਸੋ ਜ਼ਾਹਰ ਸੀ ਕਿ ਇਹ ਸੰਕੇਤ ਹੀ ਨਹੀਂ ਸੀ, ਇਹ ਇੱਕ ਮੈਂਡੇਟ ਸੀ ਖਾਲਸੇ ਦੇ ਲਈ, ਔਰ ਇਹ ਗੱਲ 10ਵੇਂ ਪਾਤਸ਼ਾਹ ਨੇ ਜ਼ਫਰਨਾਮੇ 'ਚ ਵੀ ਔਰੰਗਜ਼ੇਬ ਨੂੰ ਕਹੀ ਸੀ, ਔਰ ਸਿੱਖਾਂ ਨੇ ਵੀ ਫਿਰ ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਇਆ, ਮੁੱਠੀ ਮੁੱਠੀ ਪਰ ਛੋਲਿਆਂ ਤੇ ਗੁਜ਼ਾਰਾ ਕੀਤਾ। ਪਰ ਇੱਕ ਗੱਲ ਉਹਨਾਂ ਨੂੰ ਸਪਸ਼ਟ ਸੀ ਕਿ ਹੁਣ ਅਸੀਂ ਜਿਹੜਾ ਇਸ ਗੁਰੂ ਮਾਰੀ ਸਰਹੰਦ ਦੀ ਇੱਟ ਨਾਲ ਡਿੱਠ ਖੜਕਾਣੀ ਹੈ, ਔਰ ਇਸ ਮੁਗਲਿਆ ਰਾਜ ਦੀ ਜੜ ਪੁੱਟਣੀ ਹੈ ਜੀ। ਹੁਣ ਇਸ ਦੇ ਲਈ ਭਾਵੇਂ 1 ਸਦੀ ਲੱਗ ਗਈ, ਘੱਲੂਕਾਰੇ ਵੀ ਹੋਏ, ਸਿਰਾਂ ਦੇ ਮੁੱਲ ਵੀ ਪਏ, ਬੰਦ ਕੱਟਣਾ, ਚਰਖੜੀ ਤੇ ਚੜ੍ਹਨਾ, ਆਰਿਆਂ ਨਾਲ ਚਰਾਏ ਜਾਣਾ, ਲੇਕਿਨ ਖਾਲਸੇ ਨੇ 1 ਸਦੀ ਆਪਣਾ ਰਿਜ਼ੋਲਵ ਨਹੀਂ ਛੱਡਿਆ। ਉਹਨਾਂ ਨੂੰ ਕਦੇ ਨਹੀਂ ਲੱਗਾ ਕਿ ਜੀ ਹੁਣ ਤਾਂ ਬਹੁਤ ਪਾਵਰਫੁਲ ਹੋ ਗਏ ਨੇ ਮੁਗਲ, ਉਹਨਾਂ ਦੇ ਨਾਲ ਹੁਣ ਤਾਂ ਅਫਗਾਨ ਵੀ ਸ਼ੁਰੂ ਹੋ ਗਏ ਹਮਲਾਵਰ, ਹੁਣ ਤਾਂ ਨਾਦਰ ਸ਼ਾਹ ਆ ਗਿਆ, ਅਸੀਂ ਇੱਕੋ ਵੇਲੇ ਪਠਾਣਾ ਨਾਲ, ਮੁਗਲਾਂ ਨਾਲ, ਨਾਦਰ ਸ਼ਾਹ ਇਰਾਨੀਆਂ ਨਾਲ ਕਿਵੇਂ ਲੜਾਂਗੇ ਜੀ। ਕਿਉਂਕਿ ਇਹ ਦੌਰ ਹੁੰਦਾ ਜੋ ਜਿਸ ਮਨੋਸਥਿਤੀ 'ਚ ਅੱਜ ਸਾਡਾ ਵੱਡਾ ਹਿੱਸਾ ਬਿਲਕੁਲ ਗਿਵ ਅਪ ਕਰਕੇ ਬੈਠੇ,
ਔਰ ਇੱਕ ਪਰਿਵਾਰ ਦੇ ਵਿੱਚ ਤਾਂ ਇਹ ਵਿਚਾਰ ਚੱਲਦੇ ਆ। ਉਹਨਾਂ ਨੇ ਕਿਹਾ, ਜਿਹੜੇ ਸਾਡੇ ਵੀਰ ਸਾਡੇ ਹੋਸਟ ਨੇ, ਉਹਨਾਂ ਨੇ ਕਿਹਾ ਕਿ ਜੀ ਇਹ ਸਾਡੇ ਪਰਿਵਾਰ ਦੇ ਬੀਬੀਆਂ ਜਾਂ ਬੱਚੇ ਭਾਵੇਂ ਸਾਹਮਣੇ ਨਾ ਕਹਿਣ, ਪਿੱਛੋਂ ਕਹਿੰਦੇ ਜੀ ਨਹੀਂ, ਇਹ ਜੋ ਮਰਜ਼ੀ ਕਰ ਲਓ, ਬਣਨਾ ਬੁਣਨਾ ਕੁਛ ਨਹੀਂ ਹੈ ਸਿੱਖਾਂ ਦਾ। ਸੋ ਮੈਂ ਸਮਝਦਾ ਵੀ ਇਹ ਜਿਹੜੀ ਮਨੋਸਥਿਤੀ ਬਣਦੀ ਜਾ ਰਹੀ ਹੈ, ਜਿਹਦੇ 'ਚ ਕਿ ਅਸੀਂ ਆਲਮੋਸਟ ਗਿਵ ਅਪ, ਔਰ ਇਹ ਉਹ ਗਿਵ ਅਪ ਕਰ ਰਹੇ ਨੇ ਜਿਨ੍ਹਾਂ ਨੇ ਕਦੇ ਕੁਝ ਬਹੁਤਾ ਕੀਤਾ ਨਹੀਂ ਹੋਇਆ, ਜਿਹੜੇ ਘਰ ਬੈਠੇ ਆ ਜਾਂ ਅਦਰਵਾਈਜ਼ ਕਿਆਸ ਰਾਈਆਂ ਲਾਉਂਦੇ ਨੇ, ਉਹਨਾਂ ਨੇ ਗਿਵ ਅਪ ਕੀਤਾ। ਜਿਸ ਧਰਤੀ ਦੀ ਇਹ ਗੱਲ ਹੈ, ਉਹ ਤਾਂ ਅੱਜ ਵੀ ਫਤਿਹਗੜ੍ਹ ਸਾਹਿਬ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਗਏ ਖਾਲਿਸਤਾਨ ਜ਼ਿੰਦਾਬਾਦ ਕਹਿਣ ਲਈ ਜੀ। ਉਹ ਤਾਂ ਲੱਖਾਂ ਦੀ ਗਿਣਤੀ 'ਚ ਚੱਬੇ ਵੀ ਪਹੁੰਚ ਗਏ। ਪਰ ਇੱਥੇ ਬੈਠ ਕੇ ਜਦੋਂ ਅਸੀਂ ਡਰਾਇੰਗ ਰੂਮ ਦੀਆਂ ਚਰਚਾਵਾਂ 'ਚ ਕਹਿੰਦੇ ਆ ਕਿ ਜੀ ਠੀਕ ਹੈ, ਉਹ ਆਏ, ਉਹ ਕੋਈ ਖਾਲਿਸਤਾਨ ਲਈ ਥੋੜੀ ਆਏ, ਉਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਆਏ। ਹੁਣ ਉਹਦੇ 'ਚ ਵੀ ਇੱਕ ਸਾਡਾ ਐਸਕੇਪਿਜ਼ਮ ਹੁੰਦਾ। ਹੁਣ ਜਿਹੜਾ ਖਾਲਿਸਤਾਨ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਅਦਬ ਨੂੰ ਕਾਇਮ ਰੱਖਣ ਲਈ ਨਹੀਂ ਬਣਾਉਣਾ ਅਸੀਂ। ਖਾਲਿਸਤਾਨ ਤਾਂ ਅਸੀਂ ਬਣਾਉਣਾ ਹੀ ਇਸ ਲਈ ਹੈ ਕਿ ਉੱਥੇ ਕੋਈ ਸਟੇਟ, ਕੋਈ ਹਕੂਮਤ, ਕੋਈ ਨੈਟਵਰਕ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਨਾ ਕਰ ਸਕੇ। ਪਰ ਮੈਂ ਸਮਝਦਾ ਵੀ ਅਸੀਂ ਸਾਰੇ ਹੀ ਇੱਥੋਂ ਦਾ ਜਿਹੜਾ ਇੱਕ ਵੱਡਾ ਹਿੱਸਾ ਹੈ, ਜਿਹੜੇ ਅਸੀਂ ਇੱਕ ਕੰਫਰਟ ਜ਼ੋਨ 'ਚ ਜੀ ਰਹੇ ਹਾਂ, ਕੰਫਰਟ ਜ਼ੋਨ 'ਚ ਰਹਿੰਦੇ ਹਾਂ, ਅਸੀਂ ਕੋਈ ਨਾ ਕੋਈ ਇਸ ਕਿਸਮ ਦਾ ਬਹਾਨਾ ਆਪਣੇ ਐਸਕੇਪਿਜ਼ਮ ਸ਼ਬਦ ਜਿਹੜਾ ਹੈ, ਉਹ ਭਗੌੜਾਪਨ, ਉਹ ਤਾਂ ਹੀ ਜਸਟੀਫਾਈ ਹੁੰਦਾ ਹੈ। ਭਗੌੜਾਪਨ ਦੇ ਲਈ ਵੀ ਤਾਂ ਤੁਹਾਨੂੰ ਕੁਝ ਤਾਂ ਕਹਿਣਾ ਪੈਂਦਾ ਵੀ ਅਸੀਂ ਕਿਉਂ ਭਗੌੜੇ ਜੀ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਬੇਸ਼ੱਕ ਕੌਮ ਦੇ ਵਿੱਚ ਸੈਲੀਬ੍ਰੇਸ਼ਨ ਦੀ ਭਾਵਨਾ ਤਾਂ ਹੈ, ਲੇਕਿਨ ਇਹ ਇਕੱਲਾ ਪੰਜਾਬ 'ਚ ਤਾਂ ਰਿਜ਼ੋਲਵ ਹੈ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ। ਪਰ ਇੱਥੇ ਜਿਹੜੇ ਲੰਬਾ ਵਕਤ ਤੋਂ ਜੁੜੇ ਹੋਏ, ਤੁਰੇ ਹੋਏ ਐਕਟਿਵਿਸਟ ਜਿਹੜੇ ਵੀਰ ਭੈਣਾਂ ਵੀ ਨੇ, ਉਹਨਾਂ ਦੇ ਵਿੱਚ ਵੀ ਮੈਨੂੰ ਇਹ ਕ੍ਰੈਕ ਨਜ਼ਰ ਆ ਰਿਹਾ। ਔਰ ਕਈ ਥਾਂ ਤੇ ਐਕਸਪ੍ਰੈਸਿਵ ਹੈ, ਕਈ ਥਾਂ ਤੇ ਕੋਈ ਹੋਰ ਜਿਹੜੇ ਨੇ ਬਾਕੀਆਂ ਦੀ ਜ਼ਬਾਨ ਮੇਰੇ ਤੱਕ ਪਹੁੰਚਾਣਗੇ ਕਿ ਜੀ ਤੁਹਾਨੂੰ ਕਹਿਣ ਤੋਂ ਤਾਂ ਇਹ ਘਬਰਾਉਂਦੇ ਨੇ, ਤੁਹਾਡੇ ਸਾਹਮਣੇ ਤਾਂ ਨਹੀਂ ਗੱਲ ਕਰਦੇ, ਪਰ ਪਿੱਛੋਂ ਜਿਹੜੀਆਂ ਨੇ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਕਿ ਜੀ ਉੱਥੇ ਤਾਂ ਕੁਝ ਹੈ ਨਹੀਂ, ਇੱਥੇ ਹੋਰ ਕਿੰਨੀ ਕੁ ਦੇਰ ਚੱਲੇਗਾ, ਕਿੰਨੀ ਕੁ ਦੇਰ ਹੋਏਗਾ। ਔਰ ਜ਼ਾਹਰ ਹੈ ਕਿ ਬਹੁਤਿਆਂ ਨੂੰ ਸ਼ਾਇਦ ਇੱਕ ਫੇਥ ਦੀ ਕਮੀ ਆ ਰਹੀ ਹੈ, ਜਾਂ ਕਈ ਫੇਥ ਦੀ ਕਮੀ ਹੈ ਜਾਂ ਪਹਿਲਾਂ ਹੀ ਸੀ, ਕੋਈ ਚੀਜ਼ਾਂ ਨਜ਼ਰ ਹੁਣ ਆਉਣੀਆਂ ਸ਼ੁਰੂ ਹੋਈਆਂ ਨੇ। ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਵੀ ਸਾਡੇ ਲਈ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਕੋਈ ਉੱਥੇ ਚੋਇਸ ਨਹੀਂ ਹੈ। ਔਰ ਜਿਵੇਂ ਮੈਂ ਉਹਨੂੰ ਮਿਸਟਰ ਪੇਨ ਨੂੰ ਕੋਟ ਕਰਦਾ ਹੁੰਦਾ ਕਿ ਵੀ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਕਿ ਜਦੋਂ ਹਨੇਰੇ ਦਿਨ ਆਉਂਦੇ ਨੇ, ਔਖੇ ਦਿਨ ਆਉਂਦੇ ਨੇ, ਇਹ ਤੁਹਾਡੀ ਰੂਹ ਦਾ ਟੈਸਟ ਹੁੰਦਾ, ਰੂਹ ਦੀ ਪ੍ਰੀਖਿਆ ਹੁੰਦੀ ਹੈ। ਔਰ ਅਸੀਂ 18ਵੀਂ ਸਦੀ 'ਚ ਵੀ ਉਹ ਕੁਝ ਕੀਤਾ ਹੈ ਜਿਸ ਨੂੰ ਲੋਕ ਬਾਬਰਿਆਂ ਦੀਆਂ ਗੱਲਾਂ ਕਹਿੰਦੇ ਸਨ। ਜਦੋਂ ਤੁਸੀਂ ਹਿਸਟੋਰੀਕਲ ਅਕਾਊਂਟ ਦੇਖਦੇ ਹੋ, ਔਰ ਉਸ ਦੇ ਉੱਤੇ ਇੱਕ ਬੜਾ ਅੱਛਾ ਅਮਰ ਖਾਲਸਾ ਨਾਂ ਦੀ ਲਿਖਤ ਜਿਹੜੀ ਹੈ ਉਹ ਬੜੀ ਪਪੂਲਰ ਰਹੀ ਹੈ, ਕਰਮ ਸਿੰਘ ਹਿਸਟੋਰੀਅਨ ਦੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਸਿੱਖ ਜਦੋਂ ਸ਼ਦਾਈ ਸਿੱਖ ਸੀ ਉਦੋਂ ਦੇ, ਜਿਨ੍ਹਾਂ ਨੂੰ ਤੁਸੀਂ ਓਬਸੈਸਡ ਕਹਿ ਲਓ ਕਿ ਅਸੀਂ ਪੋਲੀਟੀਕਲ ਪਾਵਰ ਲੈਣੀ ਹੈ, ਹਮ ਰਾਖਤ ਪਾਤਸ਼ਾਹੀ ਦਾਵਾ, ਜਿਹੜੇ ਕਹਿੰਦੇ ਸੀ ਕਿ ਭਾਈ ਅਸੀਂ ਪਾਤਸ਼ਾਹ ਬਣਨਾ ਹੈ, ਅਸੀਂ ਦਿੱਲੀ ਔਰ ਲਾਹੌਰ ਦੀ ਜਿਹੜੀ ਹੈ ਉਹ ਇੱਟ ਨਾਲ ਇੱਟ ਖੜਕਾਣੀ ਹੈ, ਤੇ ਲੋਕ ਉਹਨਾਂ ਨੂੰ ਬਾਬਰੇ ਕਹਿੰਦੇ ਸੀ, ਸ਼ਦਾਈ ਕਹਿੰਦੇ ਸੀ ਜੀ। ਤੇ ਸਰ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਕਿ ਲੋਕ ਕਹਿੰਦੇ ਸੀ ਕਿ ਵੀ ਇਹ ਬਾਬਰਿਆਂ ਦੀਆਂ ਗੱਲਾਂ ਨੇ, ਕਿ ਵੀ ਤੁਹਾਨੂੰ ਸਿਰ ਲੁਕਾਉਣ ਦੀ ਕੋਈ ਥਾਂ ਨਹੀਂ, ਚੱਜ ਦੇ ਤੁਹਾਡੇ ਕੋਲ ਘੋੜੇ ਨਹੀਂ, ਕੋਈ ਹਥਿਆਰ ਨਹੀਂ, ਗਿਣਤੀ ਦੇ ਤੁਸੀਂ ਲੋਕ ਹੋ, ਔਰ ਤੁਸੀਂ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਇਹ ਸ਼ਹਿਰ ਸਰਹੰਦ, ਇਸ ਦੀ ਤੁਸੀਂ ਇੱਟ ਨਾਲ ਇੱਟ ਖੜਕਾਓਗੇ, ਤੁਸੀਂ ਜਾ ਕੇ ਆਪਣੀ ਖੈਰ ਮੰਗੋ ਜੀ। ਔਰ ਉਹ ਸਰ ਕਰਮ ਸਿੰਘ ਕਹਿੰਦੇ ਨੇ ਕਿ ਫਿਰ ਕਿਉਂਕਿ ਰਿਜ਼ੋਲਵ ਸੀ, ਉਹ ਸਮਾਂ ਵੀ ਆਇਆ ਕਿ ਖਾਲਸੇ ਨੇ ਉਸ ਸਰਹੰਦ ਦੀ ਨਾ ਸਿਰਫ ਇੱਟ ਨਾਲ ਇੱਟ ਖੜਕਾਈ, ਸਗੋਂ ਇਹ ਰਿਜ਼ੋਲਵ ਕੀਤਾ ਕਿ ਹਰ ਸਿੱਖ ਇਸ ਸ਼ਹਿਰ ਦੀਆਂ 5-5 ਇੱਟਾਂ ਦਰਿਆ ਦੇ ਵਿੱਚ ਸੁੱਟੇ, ਤਾਂ ਕਿ ਮੁੜ ਉਸਾਰੀ ਦੇ ਵਿੱਚ ਵੀ ਇਹ ਇੱਟਾਂ ਇਸਤੇਮਾਲ ਨਾ ਹੋਣ। ਔਰ ਉਹਨੂੰ ਸਰਹੰਦ ਸ਼ਹਿਰ ਨੂੰ ਹੀ ਮਿਟਾ ਦਿੱਤਾ ਉਹਨਾਂ ਨੇ ਸਫਾਏ ਹਸਤੀ ਤੋਂ। ਔਰ ਆਪਣੇ ਅਗਲੇ ਹਮਲੇ ਵੇਲੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਤੇ ਉਹ ਦੇਖਦਾ ਕਿ ਦਿੱਲੀ ਤੇ ਲਾਹੌਰ ਦੇ ਟਾਕਰੇ ਦਾ ਸਰਹੰਦ ਸ਼ਹਿਰ ਕਿੱਥੇ ਗਿਆ, ਜਿਹੜਾ ਅੱਜ ਸਰਹੰਦ ਹੈ ਇਹ 2 ਜਾਂ 3 ਕੋ ਉੱਥੋਂ ਦੂਰ ਉਜੜ ਕੇ ਵਸਿਆ। ਔਰ ਇਹ ਮੈਂ ਸਮਝਦਾ ਕਿ ਜੇ ਉਸ ਜ਼ਮਾਨੇ 'ਚ ਜਦੋਂ ਸੀਮਤ ਗਿਣਤੀ ਸੀ, ਇੱਕ ਸੀਮਤ ਦਾਇਰਾ ਕਾਰ 'ਚ ਅਸੀਂ ਰਹਿੰਦੇ ਸਾਂ, ਸਿੱਧੇ ਤੌਰ ਤੇ ਜਿਹੜੀਆਂ ਹਕੂਮਤਾਂ ਨਾਲ ਟੱਕਰ ਸੀ ਮੁਗਲ ਅਫਗਾਨ, ਉਹ ਇੰਨੇ ਮਾਈਟੀ ਸਨ
ਤੇ ਜੇ ਉਦੋਂ ਅਸੀਂ ਆਪਣੇ ਨਿਸ਼ਾਨੇ ਨੂੰ ਹਾਸਲ ਕੀਤਾ ਹੈ, ਤੇ ਅੱਜ ਉਦੋਂ ਤਾਂ ਗਿਣਤੀ ਵੀ ਫਿਊ ਥਾਊਜ਼ੈਂਡ ਸੀ ਜੀ ਜੀ, ਤੇ ਅੱਜ ਅਸੀਂ ਜਿੱਥੇ 30 ਮਿਲੀਅਨ ਹੈ, 3 ਕਰੋੜ ਸਾਡੀ ਗਿਣਤੀ ਹੈ, ਦੁਨੀਆ ਭਰ 'ਚ ਅਸੀਂ ਬੈਠੇ ਹੋਏ ਹਾਂ, ਆਰਥਿਕ ਤੌਰ ਤੇ ਖੁਸ਼ਹਾਲ ਹੈ, ਹਰ ਫੀਲਡ ਦੇ ਵਿੱਚ ਜਿਹੜਾ ਜਿੱਥੇ ਤੁਸੀਂ ਜਾਂਦੇ ਹੋ, ਜੇ ਦੀਵਾਨ ਦੇ ਵਿੱਚ ਬਾਅਦ ਦੇ ਵਿੱਚ ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ। ਮੈਂ ਕਿਉਂਕਿ ਪਾਸਓਵਰ ਦੀ ਘਟਨਾ ਦਾ ਜ਼ਿਕਰ ਕੀਤਾ ਤੇ ਦੀਵਾਨ 'ਚ ਇੱਕ ਕਨੈਟੀਕਟ ਤੋਂ ਜੂਇਸ਼ ਬੀਬੀ ਜਿਹਨੇ ਸਿਰ ਤੇ ਦਸਤਾਰ ਸਜਾਈ ਹੈ, ਸਿੱਖੀ ਵਾਲੇ ਲੰਗਰ ਹਾਲ 'ਚੋਂ ਕਿੰਨੀ ਦੇਰ ਹੀ ਗੱਲਬਾਤ ਕਰਦੀ ਰਹੀ। ਉਹ ਖੁਦ ਵੀ ਮਿਊਜ਼ੀਸ਼ੀਅਨ ਹੈ। ਉਹਨੇ ਕਿਹਾ ਜੀ ਮੇਰਾ ਜੂਇਸ਼ ਪਾਸਟ ਹੈ, ਔਰ ਤੁਸੀਂ ਪਾਸਓਵਰ ਦੀ ਗੱਲ ਕੀਤੀ ਕਿ ਵੀ ਅਸੀਂ ਕਿਵੇਂ ਇਸ ਸਾਰੇ ਚੋਂ ਨਿਕਲੇ। ਤੇ ਫਿਰ ਉਹਨੇ ਮੈਨੂੰ ਹਿਬਰੀਓ ਦੇ ਵਿੱਚ ਇੱਕ ਕੋਟ ਸੁਣਾਇਆ ਕਿ ਜਿਹਦੇ 'ਚ ਉਹਨੇ ਕਿਹਾ ਕਿ ਵੀ ਇਹ 7 ਲਾਈਨਰ ਅਸੀਂ ਕਹਿੰਦੇ ਹਾਂ ਨਾਂ ਲੈ ਕੇ ਕਿ ਦੇ ਟਰਾਈਡ ਟੂ ਕਿਲ ਅਸ ਬਟ ਵੀ ਵਰ ਲੱਕੀ ਵੀ ਸਰਵਾਈਵਡ, ਕਿ ਉਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਬਚ ਗਏ। ਸੋ ਅਸੀਂ ਸਮਝਦੇ ਹਾਂ ਵੀ, ਔਰ ਉਹਨੇ ਕਿਹਾ ਵੀ ਇਹ ਤੁਸੀਂ ਬਿਲਕੁਲ ਠੀਕ ਕਿਹਾ ਕਿ ਅਲਟੀਮੇਟਲੀ ਕੌਮਾਂ ਦਾ ਰਿਜ਼ੋਲਵ ਹੁੰਦਾ ਜਿਹੜਾ ਉਹਨਾਂ ਨੂੰ ਮੁਸ਼ਕਲ ਚੋਂ ਕੱਢ ਕੇ ਲਿਜਾਂਦਾ। ਔਰ ਮੈਂ ਸਮਝਦਾ ਵੀ ਅੱਜ ਸਾਨੂੰ ਜੇ ਕਿਸੇ ਚੀਜ਼ ਦੀ ਸਭ ਤੋਂ ਜ਼ਿਆਦਾ ਲੋੜ ਹੈ, ਕੋਈ ਇਹ ਕਹੇ ਜੀ ਕੋਈ ਦੇਸ਼ ਸਾਡੀ ਮਦਦ ਨਹੀਂ ਕਰਦਾ, ਅਮਰੀਕਾ ਕਦੋਂ ਕਰੇਗਾ, ਚੀਨ ਕਦੋਂ ਕਰੇਗਾ, ਇਹ ਕਦੋਂ ਕਰੇਗਾ, ਮੈਂ ਸਿਰਫ ਇਹੀ ਦੁਹਰਾਉਣਾ ਚਾਹੁੰਦਾ। ਦੀਵਾਨ ਦੇ ਵਿੱਚ ਵੀ ਮੈਂ ਦੁਹਰਾਇਆ ਔਰ ਹਰ ਫੋਰਮ ਤੇ ਮੈਂ ਦੁਹਰਾਉਂਦਾ, ਅੱਜ ਵੀ ਮੈਂ ਦੁਹਰਾਉਣਾ ਚਾਹੁੰਦਾ ਕਿ ਅਲਟੀਮੇਟਲੀ ਜਿਹੜੀ ਗੱਲ 19ਵੀਂ ਸਦੀ ਦੇ ਅਖੀਰ 'ਚ ਯਹੂਦੀਆਂ ਨੇ ਜਿਹੜਾ ਪ੍ਰੋਟੋਕਾਲ ਆਫ ਜੂਜ਼ ਬਣਾਇਆ ਸੀ, ਔਰ ਉਹ ਸਾਰੇ ਦਾ ਜਿਹੜਾ ਇੱਕ 1 ਲਾਈਨਰ ਸੀ ਕਿ ਯੂ ਵਿਲ ਇਟ ਯੂ ਵਿਨ ਇਟ। ਜੀ ਜੀ, ਕਿ ਤੁਸੀਂ ਇਰਾਦਾ ਕਰੋ ਕਿ ਤੁਸੀਂ ਜਿੱਤਣਾ, ਪਹਿਲਾਂ ਵਿਲ ਬਣਾਓ ਤੇ ਫਿਰ ਤੁਸੀਂ ਜਿੱਤੋਗੇ। ਔਰ ਸਾਡੇ ਗੁਰੂ ਨੇ ਤਾਂ 3 ਸਦੀਆਂ ਪਹਿਲਾਂ ਉਹਨਾਂ ਹਾਲਾਤਾਂ 'ਚ, ਅੱਜ ਵੀ ਜਾਓ ਆਨੰਦਪੁਰ ਕਿੰਨਾ ਵੱਡਾ ਹੈ, ਕਿੰਨਾ ਉੱਥੇ ਕੀ ਸੀ, ਇੱਕ ਨਿੱਕਾ ਜਿਹਾ ਪਿੰਡ ਸੀ, ਤੇ ਔਰੰਗਜ਼ੇਬ ਜਿਸ ਦਾ ਮਾਈਟ ਕਾਬਲ ਤੋਂ ਲੈ ਕੇ ਦੱਖਣ ਤੱਕ ਔਰ ਸਮੁੰਦਰਾਂ ਤੱਕ ਜਿਸ ਦੀ ਪਹੁੰਚ ਸਭ ਤੋਂ ਜ਼ਿਆਦਾ ਵੱਡਾ ਉਹ ਕੰਕਰਰ ਹੋਇਆ ਮੁਗਲਾਂ ਦੇ ਵਿੱਚ। ਤਾਂ ਉਸ ਆਨੰਦਪੁਰ ਦੇ ਇੱਕ ਛੋਟੇ ਜਿਹੇ ਪਿੰਡ 'ਚ ਕੁਝ ਹਜ਼ਾਰ ਸਿੱਖ ਜਿਨ੍ਹਾਂ ਦੇ ਕੋਲ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਂ, ਜਿਨ੍ਹਾਂ ਨੂੰ ਹੈ ਹੀ ਨਹੀਂ ਸੀ ਕੁਝ ਵੀ, ਔਰ ਉਹ ਲੋਕ ਜਿਨ੍ਹਾਂ ਦਾ ਇਹ ਰਿਜ਼ੋਲਵ ਸੀ ਉਸ ਤੋਂ ਪਹਿਲਾਂ ਕਿ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕਭੀ ਨਹੀਂ ਪਕੜੀ, ਚਿੜੀ ਉੜੇ ਡਰ ਸੇ ਮਰ ਜਾਏ, ਮੁਗਲਨ ਸਿਓ ਕੈਸੇ ਲੜ ਪਾਏ। ਕਿ ਚਿੜੀ ਦੇ ਫਰਫਰਾਟ ਦੀ ਆਵਾਜ਼ ਆਉਂਦੀ ਹੈ ਤੇ ਸਾਡਾ ਦਿਲ ਧੜਕਣ ਲੱਗ ਜਾਂਦਾ ਹੈ, ਤੇ ਅਸੀਂ ਮੁਗਲਾਂ ਦੇ ਨਾਲ ਕਿਵੇਂ ਲੜਾਂਗੇ। ਤੇ ਗੁਰੂ ਨੇ ਉਹ ਖਾਲਸਾ ਬਣਾਇਆ ਕਿ ਚਿੜੀਆਂ ਸੇ ਮੈਂ ਬਾਜ ਤੁੜਾऊं, 1.25 ਲੱਖ ਸੇ ਏਕ ਲੜਾऊं, ਤਬੈ ਗੋਬਿੰਦ ਸਿੰਘ ਨਾਮ ਕਹੂੰ, ਜਿਹੜੇ ਪਪੂਲਰ ਇਸ ਕਿਸਮ ਦੇ ਫਰੇਜ਼ ਹੋ ਜਾਂਦੇ ਨੇ। ਔਰ ਸੱਚਮੁੱਚ ਚਿੜੀਆਂ ਨੇ ਬਾਜ਼ਾਂ ਨੂੰ ਤੋੜਿਆ, ਬਾਜ਼ਾਂ ਨੂੰ ਮਾਰਿਆ। ਜਿਵੇਂ ਨਾਨਕ ਚੰਦ ਨਾਜ਼ ਨੇ ਉਹ ਕਿਹਾ ਸੀ ਕਿ ਇਸ ਅੰਮ੍ਰਿਤ ਸੇ ਇੱਕ ਬੂੰਦ ਚਿੜੀਆ ਨੇ ਪੀ, ਪਕੜ ਲਈ ਉਸ ਜ਼ੁਬਾਨ ਸ਼ਾਹਬਾਜ਼ ਕੀ, ਕਿ ਵੀ ਇਹ ਅੰਮ੍ਰਿਤ ਜਿਹੜਾ ਗੁਰੂ ਨੇ ਬਣਾਇਆ, ਇਹਨੇ ਚਿੜੀ ਨੇ ਇੱਕ ਬੂੰਦ ਇਸ ਅੰਮ੍ਰਿਤ ਦੀ ਪੀਤੀ ਤੇ ਸ਼ਾਹੀਬਾਜ਼ ਦੀ ਜ਼ੁਬਾਨ ਫੜ ਲਈ। ਔਰ ਜੇ ਉਹ ਕ੍ਰਿਸ਼ਮਾ ਉਦੋਂ ਹੋਇਆ ਤੇ ਅੱਜ ਅਸੀਂ ਇੰਨੀਆਂ ਸਹੂਲਤਾਂ ਔਰ ਇਸ ਕਿਸਮ ਦੇ ਹਾਂ ਇਹੀ ਸ਼ਾਇਦ ਸਾਡੀ ਬਿਮਾਰੀ ਵੀ ਹੈ ਕਿ ਜਿਸ ਕਿਸਮ ਦੀ ਲਾਈਫ ਅੱਜ ਅਸੀਂ ਜੀ ਰਹੇ ਹਾਂ, ਇਸ ਐਸ਼ ਪ੍ਰਸਤੀ ਨੇ, ਇਸ ਲਾਈਫ ਆਫ ਕੰਫਰਟ ਨੇ, ਇਹਨਾਂ ਗਿਣਤੀਆਂ ਮਿਣਤੀਆਂ ਦੀ ਬਣਕ ਬਿਰਤੀ ਨੇ ਸਾਡੇ ਵਿਚਲੇ ਰਿਜ਼ੋਲਵ ਨੂੰ ਕਮਜ਼ੋਰ ਕਰ ਦਿੱਤਾ ਹੈ, ਤੋੜ ਦਿੱਤਾ ਹੈ। ਸੋ ਮੈਂ ਸਮਝਦਾ ਵੀ ਸਾਡਾ ਇਰਾਦਾ, ਸਾਡੀ ਸੁਰ, ਸਾਡਾ ਨਿਸ਼ਾਨਾ ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਵਿਸ਼ਵਾਸ ਹੋਣਾ ਕਿ ਅਸੀਂ ਅਲਟੀਮੇਟਲੀ ਜਿੱਤਣਾ। ਔਰ ਜੇ ਮਾਰਟਨ ਲੂਥਰ ਕਿੰਗ ਨੇ ਇੱਥੇ ਕਿਹਾ, ਅੱਜ ਵੀ ਇਸ ਨੂੰ ਜਦੋਂ ਪੜ੍ਹਿਆ ਜਾਂਦਾ ਹੈ, ਕਿਹਾ ਜਾਂਦਾ ਹੈ ਕਿ ਆਈ ਹੈਵ ਏ ਡ੍ਰੀਮ ਕਹਿ ਕੇ ਉਹਨੇ ਜਦੋਂ ਉਹ ਸਾਰਾ ਤੁਰਿਆ ਕਾਫਲਾ, ਔਰ ਕਿ ਵੀ ਸ਼ੈਲ ਓਵਰਕਮ ਜੀ। ਔਰ ਉਹਨਾਂ ਜ਼ਮਾਨਿਆਂ 'ਚ ਵੀ ਸ਼ੈਲ ਓਵਰਕਮ ਦੇ ਉੱਤੇ ਇੱਕ ਬੜੇ ਅੱਛੀ ਜਿਹੜੀ ਹੈ ਮਿਊਜ਼ੀਕਲ ਤਰਜ਼ ਦੇ ਉੱਤੇ ਵੀ ਜਿਹੜਾ ਰੇਡੀਓ ਦੇ ਉੱਤੇ ਵਜਾਇਆ ਜਾਂਦਾ ਸੀ ਕਿ ਹਮ ਹੋਂਗੇ ਕਾਮਯਾਬ ਇੱਕ ਦਿਨ। ਹੁਣ ਇਹ ਜਿਹੜਾ ਵੀ ਸ਼ੈਲ ਓਵਰਕਮ ਔਰ ਹਮ ਹੋਂਗੇ ਕਾਮਯਾਬ ਇੱਕ ਦਿਨ, ਇਹਦੇ ਨਾਲੋਂ ਮੱਚ ਮੋਰ ਸਟਰੋਂਗਰ ਸਾਡਾ ਰਿਜ਼ੋਲਵ ਹੈ, ਨਿਸ਼ਚੈ ਕਰ ਆਪਣੀ ਜੀਤ ਕਰੋ। ਸੋ ਮੈਂ ਸਮਝਦਾ ਕਿ ਇਹੀ ਮੈਸੇਜ ਅਗੇਨ ਜਦੋਂ ਇਹ ਵਰਾ ਹੁਣ ਸਮਾਪਤੀ ਵੱਲ ਜਾ ਰਿਹਾ ਹੈ, ਸ਼ਹੀਦੀ ਸਮਾਗਮ 4 ਚੁਫੇਰੇ ਹੋਏ ਨੇ ਇਸ ਐਤਵਾਰ, ਬਹੁਤ ਸਾਰੀ ਥਾਵਾਂ ਤੇ ਫਾਈਨਲ ਸਨ। ਸੋ ਇਹਦਾ ਰਿਜ਼ੋਲਵ ਇਹੀ ਨਿਕਲਣਾ ਚਾਹੀਦਾ ਜੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਦੀ ਸ਼ਹਾਦਤ, ਉਸ ਚੋਂ ਇੱਕ ਮੈਸੇਜ ਕਲੀਅਰ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ,
ਸਾਡੇ ਲਈ ਤਾਂ ਜੂਨ 84 ਨਵੰਬਰ 84 ਔਰ ਅੱਜ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਔਰ ਦੇਸ਼ ਧਰੋਹੀ ਬਣਾਉਣ ਤੱਕ ਦਾ ਮਾਹੌਲ ਹੈ, ਜੇ ਅਜੇ ਵੀ ਸਾਨੂੰ ਨਹੀਂ ਲੱਗਦਾ ਕਿ ਵੀ ਸਾਡੇ ਕੋਲ ਹੋਰ ਕੋਈ ਰਸਤਾ ਬਾਕੀ ਨਹੀਂ ਹੈ, ਫਿਰ ਪਤਾ ਨਹੀਂ ਇਹ ਕੌਮ ਦਾ ਕੀ ਫਿਊਚਰ ਹੋਏਗਾ ਔਰ ਅਸੀਂ ਕਿੱਥੇ ਜਾ ਕੇ ਡਿੱਗਾਂਗੇ। ਸੋ ਇਹ ਮੁੱਖ ਤੌਰ ਤੇ ਸਾਡਾ ਵੀਕਐਂਡ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ।